ਡਾਕਟਰ ਸਾਹਿਬ ਤੁਸੀਂ ਔਰ ਅਸੀਂ ਇੱਕ ਸੀਰੀਜ਼ ਕੀਤੀ ਸੀ ਕਲਾਸੀਕਲ ਪੋਇਟਸ ਦੀ ਪੰਜਾਬ ਦੇ ਫਰੋਮ ਬਾਬਾ ਫਰੀਦ ਟੂ ਖਾਜਾ ਫਰੀਦ। ਉਹਦੇ ਵਿੱਚ 12-13 ਜਿਤਨੇ ਵੀ ਪੋਇਟਸ ਆ ਰਹੇ ਸਨ ਉਹਨਾਂ ਦੀ ਪਰਸਨੈਲਿਟੀ, ਉਹਨਾਂ ਦੀ ਪੋਇਟਰੀ ਔਰ ਖ਼ਾਸ ਤੌਰ 'ਤੇ ਉਹਨਾਂ ਦੀ ਜਿਹੜੀ ਫਿਲਾਸਫੀ ਸੀ ਅਸੀਂ ਉਹਦੇ 'ਤੇ ਗੱਲ ਕੀਤੀ ਸੀ। ਔਰ ਬਹੁਤ ਸਾਰੇ ਲੋਕਾਂ ਨੇ ਉਹਦੇ 'ਤੇ ਗੱਲਬਾਤ ਵੀ ਕੀਤੀ। ਉਹਨਾਂ ਨੇ ਕਿਹਾ ਜੀ ਕਿ ਇਹਦੇ 'ਤੇ ਮਜ਼ੀਦ ਗੱਲ ਹੋਣੀ ਚਾਹੀਦੀ ਹੈ। ਸੋ ਅਸੀਂ ਇਹ ਸੋਚਿਆ ਹੈ ਕਿ ਜੋ ਕਲਾਮ ਹੈ ਉਹਨੂੰ ਫੋਕਸ ਕਰਕੇ ਇੱਕ ਹੋਰ ਸੀਰੀਜ਼ ਹੋਣੀ ਚਾਹੀਦੀ ਹੈ। ਸੋ ਬਾਬਾ ਫਰੀਦ ਤੋਂ ਹੀ ਸ਼ੁਰੂ ਕਰਨੇ ਆ ਕਿ ਬਾਬਾ ਫਰੀਦ ਨੇ ਜਿਹੜਾ ਕਲਾਮ ਕਿਹਾ ਹੈ ਉਹ ਕੀ ਹੈ, ਉਹ ਜਿਹੜੇ ਦੋਹੇ ਉਹਨਾਂ ਨੇ ਕਹੇ ਨੇ ਉਹ ਕੀ, ਉਹਨਾਂ ਦੀ ਇੰਪੋਰਟੈਂਸ ਕਿਤਨੀ ਹੈ ਉਸ ਪੰਜਾਬ ਵਿੱਚ ਜਿਹਦੇ 'ਚ ਵਸ ਰਹੇ ਸਨ, ਔਰ ਹੁਣ ਦੇ ਪੰਜਾਬ ਵਿੱਚ ਕੀ ਰੈਲੀਵੈਂਸ ਕੀ ਬਣਦੀ ਹੈ। ਲੇਕਿਨ ਸ਼ੁਰੂ ਕਰਨ ਤੋਂ ਪਹਿਲਾਂ ਇਹ ਜ਼ਰਾ ਗੱਲ ਹੋ ਜਾਏ ਕਿ ਇਹ ਕੀ ਵਜ੍ਹਾ ਹੈ ਕਿ ਬਾਬਾ ਪਹਿਲਾ ਪੰਜਾਬੀ ਦਾ ਪੋਇਟ ਰਿਟਨ ਔਰ ਅਦਰਵਾਈਜ਼, ਔਰ ਉਸ ਤੋਂ ਬਾਵਜੂਦ ਜਿਹੜਾ ਉਹਦੇ ਗਾਣ ਵਾਲੇ ਨੇ ਉਹ ਮੁਸਲਮਾਨ ਨਹੀਂ ਹੈਗੇ, ਉਹ ਆਮ ਤੌਰ 'ਤੇ ਸਿੱਖ ਨੇ। ਕਿਆ ਦੀ ਵਜ੍ਹਾ ਹੈ ਕਿ ਉਹ ਬਾਬਾ ਗੁਰੂ ਨਾਨਕ ਜਾਂ ਗ੍ਰੰਥ ਸਾਹਿਬ ਵਿੱਚ ਬਾਬਾ ਫਰੀਦ ਦਾ ਕਲਾਮ ਹੈ ਔਰ ਸਿਰਫ ਇਸ ਲਈ ਉਹਨੂੰ ਇੱਕ ਸਕ੍ਰਿਪਚਰ ਸਮਝ ਕੇ ਉਹਨੂੰ ਗਾਇਆ ਗਿਆ ਔਰ ਮੁਸਲਮਾਨਾਂ ਨੇ ਉਹਦੇ ਨਾਲ ਕੋਈ ਤਲਕ ਨਹੀਂ ਰੱਖਿਆ। ਇੱਥੋਂ ਸ਼ੁਰੂ ਕਰਨੇ ਨਾ, ਫਿਰ ਅੱਗੇ ਕਲਾਮ 'ਤੇ ਆਉਂਦੇ ਹਨ। ਮਤਲਬ ਇਹ ਹੈ ਕਿ ਬਸ ਤੁਸੀਂ ਗੱਲ ਸਹੀ ਕੀਤੀ ਹੈ ਕਿ ਜਿਹੜਾ ਬਾਬਾ ਫਰੀਦ ਦਾ ਕਲਾਮ ਹੈ ਉਹ ਗੁਰੂ ਗ੍ਰੰਥ ਸਾਹਿਬ ਤੋਂ ਸਾਡੇ ਤੱਕ ਪਹੁੰਚਿਆ ਔਰ ਬਾਬਾ ਨਾਨਕ ਨੇ ਕੁਲਕ ਕੀਤਾ ਸੀ ਬਾਬਾ ਫਰੀਦ ਦਾ ਕਲਾਮ, ਔਰ ਗੁਰੂ ਅਰਜਨ ਨੇ ਜਿਹੜਾ ਪੰਜਵਾਂ ਗੁਰੂ ਸੀ ਉਹਨਾਂ ਨੇ ਐਡਿਟ ਕੀਤਾ ਉਸਨੂੰ, ਉਹਨਾਂ ਨੇ ਉਹਦੇ 'ਚ ਸ਼ਾਮਿਲ ਕੀਤਾ। ਠੀਕ ਹੈ। ਅਤੇ ਜਿਹੜੇ ਸਿੱਖ ਨੇ ਉਹ ਉਹਨੂੰ ਬਤੌਰ ਮਜ਼ਹਬੀ ਕਲਾਮ ਦੇ ਗਾਉਂਦੇ ਨੇ, ਲੇਕਿਨ ਸਾਡੇ ਪਾਕਿਸਤਾਨ 'ਚ ਬਾਬਾ ਫਰੀਦ ਜਿਹੜਾ ਹੈ ਉਹ ਬਤੌਰ ਪੀਰ ਦੇ ਤੇ ਬਹੁਤ ਜਾਣਿਆ ਜਾਂਦਾ ਹੈ, ਪਰ ਬਤੌਰ ਸ਼ਾਇਰ ਤੇ ਉਹਨਾਂ ਨਹੀਂ ਜਾਣਿਆ ਗਿਆ, ਫੋਕਸ ਨਹੀਂ ਹੋਇਆ। ਇਸ ਵਾਸਤੇ ਉਹਨਾਂ ਨੂੰ ਗਾਇਆ ਵੀ ਬਹੁਤ ਘੱਟ ਗਿਆ ਕੰਪੇਅਰ ਟੂ ਸ਼ਾਹ ਹੁਸੈਨ ਹੋ ਗਿਆ, ਵਾਰਿਸ ਸ਼ਾਹ ਹੋ ਗਿਆ, ਬੁੱਲੇ ਸ਼ਾਹ ਹੋ ਗਿਆ, ਹੋਰ ਬਹੁਤ ਸਾਰੇ। ਦੀ ਵਜ੍ਹਾ ਇਹ ਹੈ ਕਿ ਇੱਕ ਤੇ ਇਹ ਆਪਣਾ ਨਾ ਕਾਫੀ ਸੀ, ਨਾ ਕਾਫੀ कैसे मतलब ਦੋਹੇ ਸਨ, ਇਸ ਲਈ ਦੋਏ ਸਨ, ਦੋ ਲੈਣਾ ਦੀ ਇੱਕ ਕੰਪੋਜੀਸ਼ਨ ਹੈ। ਠੀਕ ਹੈ। ਇਸ ਵਾਸਤੇ ਇਹਨੂੰ ਬਹੁਤ ਘੱਟ ਗਾਇਆ ਗਿਆ, ਮਤਲਬ ਕਿਸੇ ਨੇ ਬਹੁਤ ਗਾਇਆ ਹੀ ਨਹੀਂ ਹੈ ਜਿਹੜਾ ਗਾਇਆ ਜਾਣਾ ਚਾਹੀਦਾ। ਅਤੇ ਨਾ ਇਹ ਕਾਫੀ ਸੀ ਨਾ ਇਹ ਕਿੱਸਾ ਸੀ, ਇਹ ਦੋ ਲੈਣਾ ਦਾ ਦੋਹਾ ਸੀ। ਠੀਕ ਹੈ। ਇਸ ਲਈ ਇਹਨੂੰ ਬਹੁਤ ਗਾਇਆ ਨਹੀਂ। ਅਗਰ ਇਹ ਕਾਫੀ ਹੁੰਦੀ ਔਰ ਅਗਰ ਮਤਲਬ ਉਹ ਹੁੰਦਾ ਤੇ ਫਿਰ ਇਸ ਨੂੰ ਸ਼ਾਇਦ ਕੀਤਾ ਜਾਂਦਾ, ਲੇਕਿਨ ਚੂੰਕਿ ਉਹ ਰਿਲੀਜੀਅਸ ਸਿੱਖ ਰਿਲੀਜੀਅਸ ਸਕ੍ਰਿਪਚਰ 'ਚ ਆ ਗਿਆ, ਇਸ ਲਈ ਫਿਰ ਉਹ ਉਹਨਾਂ ਦੇ ਨਾਵੇਂ ਹੋ ਗਿਆ। ਬਿਲਕੁਲ ਉਹਨਾਂ ਨੇ ਗਾਣਾ ਸ਼ੁਰੂ ਕੀਤਾ। ਅੱਛਾ, ਅਸੀਂ ਦੋਹੇ ਡਿਸਾਈਡ ਕੀਤੇ ਸਨ ਜੋ ਬੜੇ ਮਸ਼ਹੂਰ ਨੇ, ਸੋ ਉਹਦੇ 'ਤੇ ਗੱਲਬਾਤ ਕਰਨੀ ਹੈ। ਪਹਿਲਾ ਜਿਹੜਾ ਹੈ ਉਹ ਹੈ ਕਿ ਫਰੀਦਾ ਖਾਲਕ ਖਲਕ ਮੇ ਖਲਕ ਵਸੇ ਰੱਬ ਮਾਂ, ਮੰਦਾ ਕਿਸ ਨੂੰ ਆਖੀਏ ਜਾਂ ਤੁਝ ਬਿਨ ਕੋਈ ਨਾ। ਫਰੀਦਾ ਜਿਹੜੀ ਖਾਲਕ ਹੈ, ਜਿਹੜੀ ਖਲਕ ਹੈ, ਜਿਹੜੀ ਆਵਾਮ ਹੈ, ਉਹ ਹੀ ਰੱਬ ਹੈ। एग्जिस्टेंशलिस्ट किस्म का पॉइंट जी, गिवन टुडेज फिलॉसफी जी। और फरीदा खालक खलक में फरीदा ਜਿਹੜਾ ਖਾਲਕ ਹੈ ਉਹ ਤੇ ਖਲਕ ਦੇ ਵਿੱਚ ਹੈ, ਉਹ ਤੇ ਆਵਾਮ ਦੇ ਵਿੱਚ ਹੈ, ਲੁਕਾਈ 'ਚ ਹੈ, ਔਰ ਉਹ ਹੀ ਰੱਬ ਹੈ। ਜੇ ਇਹ ਹੈ, ਜੇ ਇਹ ਗੱਲ ਸਹੀ ਹੈ ਤੇ ਫਿਰ ਕਿਹਨੂੰ ਬੁਰਾ ਕਹੀਏ? ਕਿਸ ਨੂੰ ਬੁਰਾ ਨਹੀਂ ਕਹਿ ਸਕਦੇ। ਮਤਲਬ ਇਹ ਹੈ ਕਿ ਫਿਰ ਸਭ ਬਰਾਬਰ ਨੇ। ਠੀਕ ਹੈ। ਫਿਰ ਇਹ ਜਿਹੜੀ ਜ਼ਾਤ ਪਾਤ ਦਾ ਨਿਜ਼ਾਮ ਹੈ, ਜਿਹੜਾ ਮਜ਼ਹਬਾਂ ਦਾ ਤਫਰੀਕ ਦਾ ਨਿਜ਼ਾਮ ਹੈ, ਕਲਾਸ ਦਾ ਹੈ, ਜਿਹੜਾ ਕਲਾਸ ਦਾ ਹੈ, ਇਹ ਫਿਰ ਗਲਤ ਹੈ। ਔਰ ਇਹਦੇ ਹੀ ਹੈ ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮੰਨਾ ਢਾ, ਗੁੱਸਾ ਮੰਨਾ ਹੰਡਾ, तेही रोग ना लगिए पल्ले सब ले जा। हाँ, ਇਹਦਾ ਮਤਲਬ ਇਹ ਹੈ ਕਿ ਫਰੀਦਾ ਤੂੰ ਜਿਹੜਾ ਤੇਰੇ ਨਾਲ ਬੁਰਾਈ ਕਰਦਾ ਨਾ ਉਹਦੇ ਤੇ ਰਿਐਕਟ ਨਾ ਕਰ,
ਉਹਦੇ ਤੇ ਤੂੰ ਉਹਦੇ ਨਾਲ ਬੁਰਾ ਨਾ ਬਣ। ਫਰੀਦਾ ਬੁਰੇ ਦਾ ਭਲਾ ਕਰ। ਭੈੜਾ ਬੰਦਾ ਵੀ ਜਿਹੜਾ ਹੈ ਉਹਦਾ ਵੀ ਭਲਾ ਕਰਨ ਦੀ ਕੋਸ਼ਿਸ਼ ਕਰ। ਇਹ ਤੇ ਵੈਸੇ ਉਹ ਨਹੀਂ ਹੈ ਜੀਸਸ ਦਾ ਕਿ ਟਰਨ ਦੀ ਅਦਰ ਚੀਕ ਇਹ ਵੀ ਹੈ। ਮਤਲਬ ਕਿ ਇੱਕ ਬੰਦਾ ਬੁਰਾ ਤੁਹਾਡੇ ਨਾਲ ਕਰ ਰਿਹਾ ਹੈ, ਹੂੰ ਹਾਊ ਲੌਂਗ ਕੈਨ ਯੂ ਸਸਟੇਨ ਦੈਟ, ਹਾਊ ਲੌਂਗ ਤੇ ਕੈਨ ਮਤਲਬ ਇਹ ਹੈ ਕਿ ਦੇਹੀ ਰੋਕਣ ਲੱਗੀ ਹੈ। ਆਪਣੇ ਆਪ ਨੂੰ ਮਤਲਬ ਇਹ ਹੈ ਕਿ ਜੇ ਤੂੰ ਬੁਰੇ ਦੇ ਮੁਕਾਬਲੇ 'ਚ ਬੁਰਾ ਹੀ ਹੋ ਜਾਏਗਾ ਤੇ ਤੇਰੀ ਆਪਣਾ ਜਿਹੜੀ ਜਿਸਮ ਹੈ, ਤੇਰਾ ਜਿਹੜਾ ਆਪਣੀ ਬੀਇੰਗ ਹੈ ਉਹ ਹਾਰਮ ਹੋਏਗੀ। ਮਤਲਬ ਇਹਦਾ ਇਹ ਹੈ ਕਿ ਫਰੀਦਾ ਇਹ ਜਿਹੜੇ ਬੁਰੇ ਦੇ ਮੁਕਾਬਲੇ 'ਚ ਬੁਰਾ ਨਾ ਬਣ ਜਾ, ਕਿਉਂਕਿ ਉਹਦੇ ਨਾਲ ਤੇਰੀ ਜਿਹੜਾ ਜਿਸਮ ਹੈ, ਜਿਹੜੀ ਤੇਰੀ ਬੀਇੰਗ ਹੈ, ਜਿਹੜਾ ਤੇਰਾ ਵਜੂਦ ਹੈ, ਉਹ ਪੋਲਿਊਟਡ ਹੋ ਜਾਏਗਾ। ਉਹ ਪਲੂਟ ਹੋ ਜਾਏਗਾ। ਸੋ ਯੂ ਕੀਪ ਯੋਰ ਕੋਰ, ਔਰ ਜਿਹੜਾ ਬੁਰਾ ਬੰਦਾ ਹੈ ਉਹ ਜਿਹਨੇ ਉਸ ਆਪਣੀ ਰੱਖੀ ਹੈ ਉਸ ਨੂੰ ਉਹ ਰਹਿਣ, ਉਹ ਜੋ ਕਰ ਰਿਹਾ ਉਹ ਕਰਨ ਦੇ, ਲੇਕਿਨ ਤੇਰੀ ਜਿਹੜੀ ਅੱਛਾਈ ਹੈ, ਤੇਰੀ ਜਿਹੜੀ ਪੋਜ਼ਿਟਿਵਿਟੀ ਹੈ ਉਹਨੂੰ ਤੂੰ ਕਾਇਮ ਰੱਖ। ਅਗਲਾ ਹੈ ਜੀ ਜੇ ਤੂੰ ਅਕਲ ਲਤੀਫ ਹੈ ਕਾਲੇ ਲਿਖਣਾ ਲੇਖ। अच्छा ये बड़ा पॉपुलर भी है, अपने गिरेवान में सिर नीवा कर देगा। ਇਹਦਾ ਮਤਲਬ ਇਹ ਹੈ ਕਿ ਆਪਣਾ ਜੇ ਤੂੰ ਅਕਲ ਲਤੀਫ ਹੈ, ਲਤੀਫ ਦਾ ਮਤਲਬ ਹੁੰਦਾ ਹੈ ਡੈਡੀਕੇਟ, ਨਫੀਸ। ਜੇ ਤੂੰ ਵਾਕਈ ਮਤਲਬ ਜਿਹੜਾ ਤੇਰਾ ਸ਼ਊਰ ਹੈ, ਜਿਹੜੀ ਤੇਰੀ ਸਮਝ ਹੈ, अगर वो वाकई बड़ी बारीक है, बड़ी अच्छी है, तो फिर तू काले लिखना लेख। फिर तू जिहड़ी किस्मत है इंसानां दी उन्हां नूं भैड़ा ना लिख। ये पहले ही एक्सटेंशन हो गई, ਅਸੀਂ पढ़िया है कि किसी का बुरा नहीं कर। बिल्कुल। अपने गिरेबान में सर नीवा कर देख, यानी तू जे दूजिਆਂ ਨੂੰ ਭੈੜਾ ਕਹਿਣਾ ਚਾਹੁੰਦਾ ਹੈ ਤਾਂ ਪਹਿਲੇ ਆਪਣੇ ਆਪ ਤੋਂ ਦੇਖ। ਇਹਦੀ ਅਗਲੀ ਲਾਈਨ ਹੈ ਨਾ ਕਿ ਜਿਨ ਲੋਇਨ ਜਗ ਮੋਈਆ ਸੋ ਲੋਇਨ ਮੈਂ ਡਿਟ, ਕੱਜਲ ਰੇਖ ਨਾ ਸੈਂਡੀਆਂ ਪੰਖੀ ਸਵੇ ਫਿੱਟ। ਹਾਂ, ਉਹਦਾ ਮਤਲਬ ਇਹ ਹੈ ਕਿ ਫਰੀਦਾ ਮੈਂ ਉਹ ਅੱਖਾਂ ਵੇਖੀਆਂ ਨੇ ਜਿਹੜੀਆਂ ਜਿਨ੍ਹਾਂ ਨੇ ਜੱਗ ਨੂੰ ਮੋਹ ਲਿਆ ਸੀ, ਜਿਨ੍ਹਾਂ ਤੇ ਜੱਗ ਜਿਹੜਾ ਹੈ ਉਹ ਆਸ਼ਿਕ ਸੀ। ਕੋਈ ਪਾਵਰ ਤੇ ਆ ਗਿਆ, ਤੁਹਾਡੇ ਗਰੂਰ ਤੇ ਆ ਗਿਆ, ਗਰੂਰ ਤੇ ਆ ਗਿਆ ਜੋ ਵੀ ਹੈ। ਤੇ ਫਿਰ ਮੈਂ ਇਹ ਵੀ ਵੇਖਿਆ ਕਿ ਉਹ ਜਿਹੜੀਆਂ ਅੱਖਾਂ ਸਨ ਉਹਨਾਂ ਉੱਤੇ ਪਰਿੰਦੇ ਜਿਹੜੇ ਨੇ, ਪੰਛੀ ਜਿਹੜੇ ਨੇ ਬਿਠ ਕਰ ਰਹੇ ਨੇ ਜਾਂ ਉਹਨਾਂ ਤੇ ਆਂਡੇ ਦੇ ਰਹੇ ਨੇ। ਤੇ ਮਤਲਬ ਇਹ ਵੀ ਮੈਂ ਵੇਖਿਆ ਇਹ ਤੁਹਾਡਾ ਮੁਸਤਕਬਲ ਹੈ ਜਾਂ ਫਿਊਚਰ ਹੈ ਕਿ ਇਨ ਦੀ ਐਂਡ ਹੋਣਾ ਤੁਹਾਡੇ ਨਾਲ ਹੈ। ਹੋਣਾ ਤੁਹਾਡੇ ਨਾਲ ਹੈ। ਸੋ ਤੁਹਾਡੇ ਕੋਲ ਜੋ ਇਸ ਟਾਈਮ ਹੈ, ਤੁਸੀਂ ਉਹ ਤੋਂ ਕੋਈ ਇਤਨਾ ਗਰੂਰ ਕਰਨ ਦੀ ਲੋੜ ਕੋਈ ਨਹੀਂ ਹੈ। ਗਰੂਰ ਕਰਨ ਦੀ ਲੋੜ। ਇਕਣਾ ਆਟਾ ਅਗਲਾ इकना ना ही लूण। अच्छा क्या खैर मैं पूरा पढ़ लेना कि इकना आटा अगला इकना ना ही लूण, अगे पे सण जान सण चोटा खासी कौन, बिरहा बिरहा आखिए बिरहा तू सुल्तान, जिस तन बिरहा ना उपजे सो तन जान निशान। सो क्या ये एक रिमार्क नहीं है ऑन द कंडीशन या ऑन द era और टाइम पीरियड दैट ही वाज लिविंग इन के इस टाइम ए हो रहा है। देखो ना, इकना आटा अगला, एक तो वो लोग ने जिन्हों को आटे की इन्नी मिकदार है जिहदी कोई हद नहीं है, मतलब बहुत अमीर ने। इकना ना ही लूण, जिहदे कोल लूण भी नहीं है। एक वो बंदे ने जिन्हों को नमक भी नहीं है, मतलब इन्ने अमीर और इन्ने गरीब लोगों की सोसाइटी है। अगे पे सुजान सन, अगे जाके अगे तो मुराद ये भी हो सकती कि तारीख च
ਇਹਨਾਂ ਦੀ ਹਸੀਅਤ ਕੀ ਹੋਏਗੀ? ਕਿਆ ਜਿਹੜੇ ਜਿਨ੍ਹਾਂ ਕੋਲ ਬਹੁਤ ਕੁਛ ਹੈ ਇਹ ਇੰਜੀ ਰਹਿਣਗੇ, ਜਾਂ ਜੇ ਔਰ ਜਿਨ੍ਹਾਂ ਕੋਲ ਲੂਣ ਨਹੀਂ ਹੈ ਕਿਆ ਉਹ ਵੀ ਇੰਜੀ ਰਹਿਣਗੇ? ਤੇ ਇਹ ਅਜੇ ਪਤਾ ਨਹੀਂ ਹੈਗਾ। ਇਹ ਅਗਲਾ ਸਿਰਫ ਮੁਸਤਕबिल ਨਹੀਂ ਹੈ, ਇਹ ਅਗਲਾ ਜਹਾਨ ਵੀ ਹੋ ਸਕਦਾ ਹੈ। ਅਗਲਾ ਜਹਾਨ ਵੀ ਹੋ ਸਕਦਾ ਹੈ ਕਿ ਵੀ ਅਗਲੇ ਜਹਾਨ ਜਾ ਕੇ ਕਿਹਨੂੰ ਚੋਟ ਲੱਗੇਗੀ ਤੇ ਕਿਹਨੂੰ ਨਹੀਂ ਲੱਗੇਗੀ, ਕਿਹਨੂੰ ਮਾਰ ਪਵੇਗੀ ਤੇ ਕਿਹਨੂੰ ਨਹੀਂ ਮਾਰ ਪਵੇਗੀ। ਇਹ ਤੇ ਕਹਿਣਾ ਮਤਲਬ ਇਹ ਹੈ ਕਿ ਜਿਨ੍ਹਾਂ ਦੇ ਕੋਲ ਆਟਾ ਬਹੁਤਾ ਹੈ ਅੱਜ, ਜਿਨ੍ਹਾਂ ਕੋਲ ਲੂਣ ਵੀ ਨਹੀਂ ਹੈਗਾ ਅੱਜ, ਤੇ ਜਿਨ੍ਹਾਂ ਕੋ ਦੂਜੇ ਪਾਸੇ ਜਿਨ੍ਹਾਂ ਕੋ ਲੂਣ ਵੀ ਹੈਗਾ, ਇਹਨਾਂ 'ਚ ਕੌਣ ਉੱਤੇ ਆਏਗਾ ਇਹਦੇ ਬਾਰੇ 'ਚ ਕੋਈ ਕਿਹਾ ਨਹੀਂ ਜਾ ਸਕਦਾ। ਬਿਰਹਾ ਬਿਰਹਾ ਆਖੀਏ ਬਿਰਹਾ ਤੂੰ ਸੁਲਤਾਨ, ਇਹ ਹੈ ਕਿ ਹੈ ਬੜੀ ਸੋਹਣੀ ਲਾਈਨ ਹੈ। ਸ਼ਿਵ ਕੁਮਾਰ ਨੇ ਵੀ ਇਸ ਤੋਂ ਸ਼ਿਵ ਕੁਮਾਰ ਨੇ ਵੀ ਇਸਤੇਮਾਲ ਕੀਤੀ ਹੈ। ਇਹਦਾ ਮਤਲਬ ਇਹ ਹੈਗਾ ਕਿ ਬਿਰਹਾ ਦਾ ਮਤਲਬ ਹੈ ਸੈਪਰੇਸ਼ਨ, ਫਰਾਕ। ਬਿਰਹਾ ਤੂੰ ਸੁਲਤਾਨ, ਹਾਂਜੀ, ਤੂੰ ਬਿਰਹਾ ਜਿਹੜੀ ਹੈ ਉਹ ਸਭ ਤੋਂ ਉੱਤੇ ਹੈ, ਉਹ ਸੁਲਤਾਨ ਹੈ। ਬਿਰਹਾ ਤੂੰ ਯੂ ਆਰ ਦ ਕਿੰਗ ਆਫ ਸੈਪਰੇਸ਼ਨ। ਸੈਪਰੇਸ਼ਨ ਯਾਨੀ ਮਤਲਬ ਜਿਹੜੀ ਬੰਦੇ ਦੀ ਬੇਸਿਕ ਜਿਹੜੀ ਸਭ ਤੋਂ ਵੱਡੀ ਗੱਲ ਹੈ ਉਹ ਇਹ ਹੈ ਕਿ ਉਹ ਆਪਣੀ ਸੈਪਰੇਸ਼ਨ ਨੂੰ ਪਛਾਣੇ। ਸੈਪਰੇਸ਼ਨ ਦਾ ਮਤਲਬ ਇਹ ਹੈ ਕਿ ਬੰਦਾ ਜਿਹੜਾ ਹੈ ਉਹ ਆਪਣੇ ਆਪ ਤੋਂ ਵੱਖਰਾ ਹੋ ਗਿਆ। ਅੱਛਾ 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 ਅੱਛਾ, ਆਪ ਤੋਂ, ਆਪਣੇ ਆਪ ਤੋਂ, ਆਪਣੇ ਆਪ ਤੋਂ, ਔਰ ਉਹ ਆਪਣੇ ਆਪ ਨੂੰ ਮਿਲਣ ਦੀ ਯਤਨ ਕਰ ਰਿਹਾ। ਸੋ ਬਿਰਹਾ ਬਿਰਹਾ ਆਖੀਏ, ਇਹ ਜਿਹੜੀ ਯਤਨ ਨੇ, ਇਹ ਇਹੋ ਹੀ ਬੰਦੇ ਦੀ ਜਿਹੜੀ ਸਭ ਤੋਂ ਵੱਡੀ ਖਸੂਸੀਅਤ ਹੈ। ਇਸ ਤਰ੍ਹਾਂ ਦੂਜੇ ਹਿੱਸੇ 'ਚ ਕਿਹਾ ਗਿਆ ਕਿ ਜਿਸ ਤਰ੍ਹਾਂ ਬਿਰਹਾ ਨਾ ਉਪਜੇ, ਜਿਹਨੂੰ ਬਿਰਹਾ ਨਹੀਂ ਲੱਗੀ, ਜਿਹਨੂੰ ਫਰਾਕ ਨਹੀਂ ਲੱਗਾ, ਉਹ ਸਮਝੋ ਕਬਰਸਤਾਨ ਮਰਿਆ ਬੰਦਾ। ਮਤਲਬ ਇਹ ਕਿ ਇਹ ਆਇਡੈਂਟੀਫਾਈ ਕਰਨਾ ਹੈ ਕਿ ਤੁਸੀਂ ਆਪਣੇ ਆਪ ਨਾਲ ਵਿਛੜੇ ਹੋਏ ਹੋ ਤੇ ਤੁਹਾਨੂੰ ਆਪਣੇ ਆਪ ਨੂੰ ਲੱਭਣਾ ਹੈ। ਕਿਉਂਕਿ ਸੁਸਾਇਟੀ ਤੁਹਾਡੇ ਅੱਗੇ ਜਿਹੜਾ ਤੁਹਾਨੂੰ ਬਣਾ ਦਿੰਦੀ ਹੈ, ਜੋ ਤੁਸੀਂ ਨਹੀਂ ਹੁੰਦੇ ਜਾਂ ਜੋ ਤੁਸੀਂ ਬਣਨਾ ਚਾਹੁੰਦੇ ਹੋ, ਉਹ ਸੁਸਾਇਟੀ ਦੀ ਬਹੁਤ ਸਾਰੀ ਕੰਪਲੀਕੇਸ਼ਨ, ਤੁਹਾਡਾ ਕੰਮ ਹੋ ਸਕਦਾ ਹੈ, ਘਰ ਹੋ ਸਕਦਾ ਹੈ, ਬਾਹਰ ਹੋ ਸਕਦਾ ਹੈ, ਸਾਰਾ ਕੁਝ, ਉਹਦੇ ਵਜ੍ਹਾ ਨਾਲ ਤੁਸੀਂ ਕੁਝ ਹੋਰ ਫਾਰਮ ਹੋ ਜਾਂਦੇ ਹੋ। ਲੇਕਿਨ ਤੁਹਾਡੀ ਜਿਹੜੀ ਆਪਣੀ ਅਸਲ ਹੈ ਉਹਦੇ ਵੱਲ ਤੁਸੀਂ ਆਉਣਾ ਹੈ, ਔਰ ਉਹਦੇ ਨਾਲ ਜਿਹੜੀ ਸੈਪਰੇਸ਼ਨ ਹੈ ਉਹਨੂੰ ਆਇਡੈਂਟੀਫਾਈ ਕਰਨਾ ਹੈ ਕਿ ਬਈ ਇਹ ਮੈਂ ਉਹ ਨਹੀਂ ਹਾਂ ਜੋ ਮੈਨੂੰ ਹੋਣਾ ਚਾਹੀਦਾ, ਤੇ ਮੈਨੂੰ ਉਸ ਪਾਸੇ ਜਾਣਾ ਚਾਹੀਦਾ ਜੋ ਬਿਲਕੁਲ ਜੋ ਮੈਨੂੰ ਹੋਣਾ ਚਾਹੀਦਾ। ਬਿਲਕੁਲ ਬਿਲਕੁਲ ਬਿਲਕੁਲ। ਫਰੀਦਾ ਖਾਕ ਨਾ ਨੀਂਦੀਏ, ਖਾਕੋ ਜੇੜ ਨਾ ਕੋ, ਜੇ ਖਾਕੋ ਜੇੜ ਨਾ ਕੋਏ, ਜਿਉਂਦਿਆਂ ਪੈਰਾਂ ਥੱਲੇ ਮੋਇਆ ਉੱਪਰ ਹੋਏ। ਵਾਹ, ਇਹਦਾ ਮਤਲਬ ਇਹ ਹੈ ਕਿ ਜਿਹੜੀ ਮਿੱਟੀ ਹੈ, ਮਿੱਟੀ ਬੜੀ ਮਾਮੂਲੀ ਚੀਜ਼ ਹੈ, ਜਾਂ ਸਮਝੀ ਜਾਂਦੀ ਹੈ ਮਾਮੂਲੀ ਚੀਜ਼, ਜੇ ਸਮਝੀ ਜਾਂਦੀ ਹੈ। ਤੁਸੀਂ ਉਹਦੇ ਤੇ ਟੁਰਦੇ ਫਿਰਦੇ ਹੋ, ਸਾਰਾ ਤੁਸੀਂ ਟੁਰਦੇ ਫਿਰਦੇ ਹੋ, ਪਰ ਉਹਨੂੰ ਨਿੰਦ ਨਾ, ਉਹਨੂੰ ਬੁਰਾ ਨਾ ਕਹਿ। ਨਿੰਦਣ ਦਾ ਮਤਲਬ ਬੁਰਾ ਕਹਿਣਾ, ਉਹਨੂੰ ਡਾਊਨਗ੍ਰੇਡ ਕਰਨਾ, ਉਹਨੂੰ ਥੱਲੇ ਸਮਝ। ਮਿੱਟੀ ਨੂੰ ਥੱਲੇ ਨਾ ਸਮਝ, ਕਿਉਂਕਿ ਜਦੋਂ ਤੂੰ ਜਿਉਣਾ ਹੈ, ਤੈਨੂੰ ਖਲੋਣ ਲਈ ਜਿੱਥੇ ਤੂੰ ਖਲੋਣਾ ਹੈ ਉਹ ਥੱਲੇ ਜ਼ਮੀਨ ਹੁੰਦੀ ਹੈ, ਤੂੰ ਖਲੋਣਾ ਹੈ। ਜੇ ਜ਼ਮੀਨ ਨਾ ਹੋ ਤਾਂ ਖਲੋਏ ਕਿੱਥੇ? ਤੇ ਮਰ ਜਾਣਾ ਹੈ ਤੇ ਉਹ ਤੇਰੇ ਉੱਤੇ ਆ ਜਾਂਦੀ ਹੈ, ਕਬਰ ਬਣ ਜਾਂਦੀ ਹੈ। ਮਤਲਬ ਇਹ ਹੈ ਕਿ ਜਿਹੜੇ ਲੋਕ ਬਹੁਤ ਹੀ ਥੱਲੇ ਨੇ, ਉਹਨਾਂ ਨੂੰ ਨਿੰਦ ਨਾ। ਅੱਛਾ, ਠੀਕ ਹੈ, ਠੀਕ ਹੈ। ਉਹਨਾਂ ਨੂੰ ਨਿੰਦ ਨਾ, ਕਿਉਂਕਿ ਉਹ ਪੈਦਾ ਕਰਦੇ ਨੇ, ਔਰ ਉਹੀ ਫਿਊਚਰ ਦਾ ਜਿਹੜਾ ਹੈ, ਪੈਦਾ ਕਿ ਮਤਲਬ ਪ੍ਰੋਡਕਸ਼ਨ ਦਾ ਹਿੱਸਾ ਨੇ, ਜੋ ਬਿਲਕੁਲ ਜੋ ਪੋਲੀਟੀਕਲ ਔਰ ਸੋਸ਼ਲ ਜੋ ਵੀ ਸਟਾਟਾ ਚੱਲ ਰਿਹਾ ਹੈਗਾ ਉਹਦੇ ਵਿੱਚ ਉਹ ਪ੍ਰੋਡਿਊਸ ਕਰ ਰਹੇ ਨੇ, ਐਂਡ ਯੂ ਆਰ ਟ੍ਰੀਟਿੰਗ them ਬੈਡ, ਰਾਈਟ। ਠੀਕ ਹੈ। ਔਰ ਉਸ ਤੋਂ ਬਾਅਦ
ਜਾਂ ਇਹਦਾ ਦੂਸਰਾ ਮੈਟਾਫੋਰ ਉਹੀ ਹੈ ਜੋ ਕਿ ਮਿੱਟੀ ਦੇ ਤੁਸੀਂ ਟੁਰਦੇ ਫਿਰਦੇ ਹੋ ਜ਼ਮੀਨ ਤੇ ਔਰ ਫਿਰ ਉਸ ਤੋਂ ਬਾਅਦ ਜ਼ਮੀਨ ਦੇ ਥੱਲੇ ਹੀ ਤੁਹਾਨੂੰ ਦਫਨਾਇਆ ਜਾਂਦਾ ਹੈ। ਬਿਲਕੁਲ, ਡਬਲ ਮੈਟਾਫੋਰ। ਮਤਲਬ ਉਹ ਕੰਟੀਨਿਊਟੀ ਹੈ, ਉਹ ਜਾਰੀ ਨੇ, ਉਹ ਹਮੇਸ਼ਾ ਇਹ ਕਰਦੇ ਰਹਿਣਗੇ। ਤੇ ਜਿਹੜੇ ਹਾਕਮ ਨੇ ਉਹ ਤੇ ਆਉਂਦੇ ਜਾਂਦੇ ਨੇ। ਠੀਕ ਹੈ। ਅੱਜ ਇੱਕ ਹੈ, ਕੱਲ ਦੂਜਾ ਹੈ, ਪਰ ਜਿਹੜੇ ਪੈਦਾ ਕਰਨ ਵਾਲੇ ਨੇ ਬੁਨਿਆਦੀ ਤੌਰ ਤੇ ਉਹ ਤਾਂ ਹੋਏ ਰਹਿੰਦੇ ਨੇ। ਇਹ ਹੈ ਕੰਦੀ ਉੱਪਰ ਰੁਖੜਾ ਕਦ ਨਾ ਬੰਨੇ ਕਦ ਤੱਕ ਬੰਨੇ ਧੀਰ। कद तक बनने धीर। हाँ, कच्चे भांडे रखिए किच्चर ताई नीर। ਇਹ ਉਹਦਾ ਅਗਲਾ ਮਤਲਬ ਇਹ ਹੈ ਕਿ ਇਨਸਾਨ ਜਿਹੜਾ ਪਹਿਲੇ ਦਾ ਇਹਦਾ ਲਫ਼ਜ਼ੀ ਮਤਲਬ ਤੇ ਹੈਗਾ ਕਿ ਦਰਿਆ ਦੇ ਕੰਢੇ ਤੇ ਜਿਹੜਾ ਦਰਖਤ ਲੱਗਾ ਹੈ ਉਹ ਕਦੋਂ ਤੱਕ ਆਪਣਾ ਹੌਸਲਾ ਰੱਖ ਸਕਦਾ ਹੈ, ਕਿਉਂਕਿ ਦਰਿਆ ਕਿਸੇ ਵੀ ਵੇਲੇ ਢਾਹ ਕੇ ਉਹਨੂੰ ਥੱਲੇ ਗਿਰਾ ਸਕਦਾ ਹੈ। ਠੀਕ, ਜਿਹੜਾ ਕੱਚਾ ਭਾਂਡਾ ਹੈ, ਜਿਹੜਾ ਪੱਕਿਆ ਨਹੀਂ ਹੈ ਅਜੇ, ਜਿਵੇਂ ਸੋਹਣੀ ਕੱਚੇ ਘੜੇ ਦੀ ਤਰੀ ਸੀ, हाँ बिल्कुल, वो तो डूबना ही है और उसने ਤੇ टूटना ਉਹਨੇ है। ਉੱਥੇ ਪਾਣੀ ਕਿੰਨੇ ਚਿਰ ਤੱਕ ਰਹਿ ਸਕਦਾ? ਪਾਣੀ ਰਹਿ ਨਹੀਂ ਸਕਦਾ ਉੱਥੇ। ਇਹਦਾ ਮਤਲਬ ਇਹ ਹੈ ਕਿ ਜਿਹੜੀ ਇਹ ਜ਼ਿੰਦਗੀ ਹੈ ਇਹ ਕੱਚੇ ਭਾਂਡੇ ਦੀ ਤਰ੍ਹਾਂ ਹੈ। ਇਹ ਦਰਿਆ ਦੇ ਉੱਤੇ ਦਰਖਤ ਦੀ ਤਰ੍ਹਾਂ, ਇਹਨੂੰ ਇੰਝ ਹੀ ਸਮਝਣਾ ਚਾਹੀਦਾ। कि किस टाइम भी आके तो ਕਿਸੇ ਵੇਲੇ ਵੀ ਆ ਕੇ ਮੁੱਕ ਸਕਦਾ। एक और जो ਤੁਹਾਨੂੰ ਬੜਾ ਪਸੰਦ ਹੈ ਕਿ ਫਰੀਦਾ ਮਨ ਮੈਦਾਨ ਕਰ ਟੋਏ ਟਿੱਬੇ ਲਾ। ਮਨ ਮੈਦਾਨ ਕਰ, ਬਿਲਕੁਲ ਸਾਫ਼ ਕਰ, ਟੋਏ ਟਿੱਬੇ ਲਾ, ਅੱਗੇ ਮੂਲ ਨਾ ਆਉਸੀ ਦੋਜ਼ਖ ਸੰਧੀ ਭਾ। ਇਹਦਾ ਮਤਲਬ ਇਹ ਮੈਂ ਹੈ, ਪੂਰਾ ਕਰ ਦਿਆਂ ਵੈਸੇ। ਵੇਖ ਫਰੀਦਾ ਜੋਥਿਆ ਸ਼ੱਕਰ ਹੋਈ ਵਿਸ, ਸਾਈਂ ਆਪਣੇ ਵੇਦਨ ਕਹੀਏ ਕਿਸ। ਨਹੀਂ ਜਿਹੜਾ ਨਾ ਪਹਿਲੀ ਗੱਲ ਤੇ ਹੈ ਕਿ ਜਿਹੜਾ ਫਰੀਦਾ ਮਨ ਮੈਦਾਨ ਕਰ, ਹਾਂ, ਫਰੀਦਾ ਆਪਣਾ ਜਿਹੜਾ ਮਨ ਹੈ ਉਹਨੂੰ ਮੈਦਾਨ ਦੀ ਤਰ੍ਹਾਂ, ਇੱਕ ਸਾਫ਼ ਜ਼ਮੀਨ ਦੀ ਤਰ੍ਹਾਂ, ਲੈਵਲਡ। ਮਤਲਬ ਕਿਸੇ ਨੂੰ ਫੇਵਰ ਨਹੀਂ ਕਰਨੀ ਜਾਂ ਕਿਸੇ ਨੂੰ ਫੇਵਰ ਨਹੀਂ, ਲੇਕਿਨ ਨਹੀਂ ਕਰਨੀ, ਜਾਂ ਮਤਲਬ ਕਿ ਨਹੀਂ, ਇਹਦਾ ਮੈਦਾਨ ਮਤਲਬ ਇਹ ਹੈ ਕਿ ਤੂੰ ਕਿਸੇ ਨਾਲ ਕੋਈ ਤਫਰੀਕ ਨਾ ਕਰ। ਠੀਕ ਹੈ। ਜ਼ਾਤ, ਬਰਾਦਰੀ, ਮਜ਼ਹਬ, ਸਾਰੀਆਂ ਗੱਲਾਂ ਤੋਂ ਤੂੰ ਉੱਤੇ ਚਲਾ ਜਾ। ਫਰੀਦਾ ਮਨ ਮੈਦਾਨ ਕਰ, ਇਹਨੂੰ ਇੱਕ ਮੈਦਾਨ ਤਰ੍ਹਾਂ ਸਾਫ਼ ਕਰ ਲੈ। ਫਰੀਦਾ ਮਨ ਮੈਦਾਨ ਕਰ ਟੋਏ ਟਿੱਬੇ ਲਾ। ਟੋਏ ਕਿਹੜੇ ਨੇ? ਕਿ ਅਸੀਂ ਕਿਸੇ ਨੂੰ ਉੱਚਾ ਜਾਣਦੇ ਹਾਂ, ਕਿਸੇ ਨੂੰ ਨੀਵਾਂ ਜਾਣਦੇ ਹਾਂ, ਇਹੋ ਹੀ ਟਿੱਬੇ ਨੇ। ਠੀਕ ਹੈ, ਜੇ ਇਹ ਤੂੰ ਕਰ ਲੇਗਾ ਤੇ ਦੋਜ਼ਖ ਦੀ ਜਿਹੜੀ ਅੱਗ ਆ ਉਹ ਤੈਨੂੰ ਨਹੀਂ ਲੱਗੀ। ਅੱਗੇ ਮੂਲ ਨਾ ਆਉਸੀ। ਮਤਲਬ ਇਹ ਹੈਗਾ ਇਹਦਾ ਕਿ ਦੋਜ਼ਖ ਹੈ ਹੀ ਇਹ ਕਿ ਤੁਸੀਂ ਉੱਚ ਤੇ ਨੀਵੇਂ ਦਾ ਫਰਕ ਰੱਖੋ। ਇਹ ਦੋਜ਼ਖ ਹੈ। ਇਹ 'ਚ ਤੁਹਾਡੀ ਜਿਹੜਾ ਤਾਂ ਅੰਦਰ ਹੈ ਉਹ ਆਪਣਾ ਅਜ਼ਾਬ ਝੱਲਦਾ ਹੈ। ਜੇ ਤੁਸੀਂ ਇਹਨੂੰ ਮੁਕਾ ਲਓ ਤੇ ਤੁਸੀਂ ਅਮਨ ਆਸ਼ਤੀ ਇਹਦੇ ਨਾਲ। ਵੇਖ ਫਰੀਦਾ ਜੋਥਿਆ ਸ਼ੱਕਰ ਹੋਈ ਬਸ। ਹਾਂ, ਉਹ ਇਹ ਤੇ ਇਹ ਕਹਿ ਰਹੇ ਨੇ ਫਰੀਦ ਕਿ ਫਰੀਦਾ ਦੇਖ ਹੋਇਆ ਕੀ ਹੈ। ਹੋਇਆ ਇਹ ਹੈ ਕਿ ਜਿਹੜੀ ਸ਼ੱਕਰ ਸੀ, ਮਿੱਠਾ ਜਿਹੜਾ ਸੀ, ਉਹ ਜ਼ਹਿਰ ਹੋ ਗਿਆ। ਸਾਈਂ ਬਾਝੋਂ ਆਪਣੇ ਵੇਦਨ ਕਹੀਏ ਕਿਸ। ਇਹ ਜਿਹੜੀ ਗੱਲ ਹੈ ਇਹ ਬਗੈਰ ਸਾਈਂ ਦੇ ਕਿਹਨੂੰ ਕਹੀਏ? ਸਾਈਂ ਕੌਣ ਹੈ? ਸਾਈਂ ਜਿਹੜਾ ਹੈ ਉਹ ਜਿਹੜਾ ਅੰਦਰ ਦੀ ਗੱਲ ਸਮਝਦਾ।
ਨਹੀਂ ਲੇਕਿਨ ਉਸ ਨੂੰ ਸਾਈ ਨੂੰ ਆਇਡੈਂਟੀਫਾਈ ਕਰਨਾ ਤੇ ਬੜਾ ਔਖਾ ਕੰਮ ਹੈ ਨਾ। ਮਤਲਬ ਹੁਣ ਬਾਬੇ ਹੋਰਾਂ ਦਾ ਆਪਣਾ ਸਾਈ ਕੌਣ ਸੀ? ਮਤਲਬ ਕਿਆ ਉਹ ਖੁਦ ਸਨ, ਬਹੁਤ ਸਾਰੀ ਲੋਕਾਈ ਲਈ ਤੇ ਉਹ ਸਾਈ ਸਨ ਨਾ, ਕਿ ਉਹਨਾਂ ਨਾਲ ਆ ਕੇ ਗੱਲ ਕਰ ਰਹੇ ਨੇ। ਔਰ ਆਮ ਜਿਹੜਾ ਬੰਦਾ ਹੈ ਉਹ ਵੀ ਆਗੇ ਕਰ ਰਿਹਾ ਹੈ, ਜਿਹੜਾ ਬਾਦਸ਼ਾਹ ਹੈ ਉਹ ਵੀ ਆਗੇ ਕਰ ਰਿਹਾ ਹੈ। ਤੇ ਸਾਈ ਮਤਲਬ ਸਾਈ ਨੂੰ ਲੱਭਣਾ ਇਹਦੇ ਚ ਕੰਮ ਹੈ ਨਾ। ਫਿਰ ਮਤਲਬ ਕਿਸੇ ਸਾਈ ਨੂੰ ਕਿਵੇਂ ਲੱਭਿਆ ਜਾਏ? ਸਾਈਂ ਜਿਹੜਾ ਹੈ ਉਹ ਹੈ ਜਿਹੜਾ ਕਿ ਅੰਦਰ ਦੀ ਗੱਲ ਸੁਣਦਾ ਹੈ। ਉਹ ਕੋਈ ਵੀ ਹੋ ਸਕਦਾ ਹੈ, ਉਹ ਮੁਰਸ਼ਿਦ ਵੀ ਹੋ ਸਕਦਾ ਹੈ, ਉਹ ਰੱਬ ਵੀ ਹੋ ਸਕਦਾ ਹੈ। ਉਹ ਤੋਂ ਬਗੈਰ ਕਿਹਨੂੰ ਦਸੀਏ? ਲੇਕਿਨ ਅਸਲ ਗੱਲ ਇਹ ਹੈ ਕਿ ਫਰੀਦਾ ਸ਼ੱਕਰ ਜਿੱਦਾਂ ਜਿਹੜਾ ਵਿਸ ਹੋਣਾ ਹੈ ਉਹ ਹੈ ਕਿ ਜਿਹੜਾ ਮਿੱਠਾ ਸੀ ਉਹ ਜ਼ਹਿਰ ਕਿਵੇਂ ਹੋ ਗਿਆ। ਇਹਦਾ ਮਤਲਬ ਇਹ ਹੈ ਕਿ ਜਿਨ੍ਹਾਂ ਨੇ ਜੋ ਪੈਦਾ ਕੀਤਾ ਉਹ ਹੀ ਉਹਨਾਂ ਦੀ ਜ਼ਬਰ ਦਾ ਸਮਾਨ ਬਣ ਗਿਆ। ਅੱਛਾ ਅੱਛਾ ਅੱਛਾ, ਮਤਲਬ ਪੋਲੀਟੀਕਲ ਮੀਨਿੰਗ ਇਹਦੇ ਚ ਹੈ ਕਿ ਇਹ ਪੋਲੀਟੀਕਲ ਮੀਨਿੰਗ ਹੈ ਠੀਕ ਹੈ ਕਿ ਤੁਸੀਂ ਜਿਨ੍ਹਾਂ ਲਈ ਪ੍ਰੋਡਿਊਸ ਕਰ ਰਹੇ ਹੋ ਉਹ ਹੀ ਤੁਹਾਨੂੰ ਐਕਸਪਲੋਇਟ ਕਰ ਰਹੇ ਉਹ ਹੀ ਤੁਹਾਨੂੰ ਖਿਲਾਫ ਔਰ ਜਿੰਨਾ ਤੁਸੀਂ ਹੋਰ ਪ੍ਰੋਡਿਊਸ ਕਰੋਗੇ ਉਤਨਾ ਉਹਨਾਂ ਹੀ ਤੁਹਾਨੂੰ ਤੁਹਾਨੂੰ ਜ਼ਿਆਦਾ ਐਕਸਪਲੈਟ ਹੋਵੇ। ਸੋ ਕਿਹਾ ਦਾ ਮਤਲਬ ਇਹ ਨਹੀਂ ਕਿ ਤੁਹਾਨੂੰ ਘੱਟ ਪ੍ਰੋਡਿਊਸ ਕਰਨਾ ਚਾਹੀਦਾ। ਨਹੀਂ, ਇਹਦਾ ਮਤਲਬ ਇਹ ਹੈ ਕਿ ਜੋ ਸਿਸਟਮ ਹੈਗਾ ਉਹਦੇ ਵਿੱਚ ਜੋ ਹੋ ਰਿਹਾ ਹੈ ਉਹ ਤੇ ਇਹ ਹੋ ਰਿਹਾ ਹੈ ਕਿ ਜੋ ਤੁਸੀਂ ਪੈਦਾ ਕਰਦੇ ਹੋ ਔਰ ਜਿੰਨਾ ਵੱਧ ਪੈਦਾ ਕਰਦੇ ਹੋ ਉਨਾ ਹੀ ਤੁਹਾਡੇ ਤੇ ਅਜ਼ਾਬ ਹੁੰਦਾ। ਉਹਨੇ ਤੁਹਾਨੂੰ ਕਟੌਤੀ ਕਰਨੀ ਪੈਂਦੀ ਹੈ, ਉਹਨੂੰ ਤੁਹਾਨੂੰ ਜ਼ਿਆਦਾ ਦੇਣਾ ਪੈਂਦਾ ਹੈ, ਉਹਨਾਂ ਤੁਹਾਨੂੰ ਐਕਸਪਲੋਇਟ ਕਰਨਾ ਪੈਂਦਾ ਹੈ, ਉਹਨਾਂ ਤੁਹਾਨੂੰ ਕਰਜ਼ ਰਹਿਣਾ ਪੈਂਦਾ ਹੋਏਗਾ ਤਾਂ ਕਿ ਹੋਰ ਪ੍ਰੋਡਿਊਸ ਕਰ ਸਕੋ। ਬਿਲਕੁਲ ਸੋ ਯੂ ਬੀਇੰਗ ਸਪਰੈਸਡ। ਬਿਲਕੁਲ ਇਹ ਮਤਲਬ ਹੈ। ਅੱਛਾ ਜੀ, ਅਗਲੀ ਜਿਹੜੀ ਬਹੁਤ ਜ਼ਿਆਦਾ ਪਪੂਲਰ ਹੋਈ ਹੈ, ਹਾਲਾਂਕਿ ਜੋ ਸਾਡੀ ਗੱਲ ਹੋਈ ਕਿ ਇਤਨਾ ਗਾਇਆ ਨਹੀਂ ਗਿਆ ਬਾਬੇ ਹੋਰਾਂ ਨੂੰ, ਲੇਕਿਨ ਉਸ ਤੋਂ ਬਾਵਜੂਦ ਉਹਦੀ ਇਹ ਖਾਸ ਤੌਰ ਤੇ ਜਿਹੜਾ ਦੋਹਾ ਹੈ ਕਿ ਮੈਂ ਜਾਣਿਆ ਦੁੱਖ ਮੁਝੀ ਕੋ ਦੁੱਖ ਸਭਾਏ ਜਗ, ਉੱਚੇ ਚੜ ਕੇ ਵੇਖਿਆ ਤਾਂ ਘਰ ਘਰ ਇਹੋ ਆਗ। ਅੱਛਾ, ਇਹਦਾ ਇੱਕ ਲੇਟੈਸਟ ਵਰਜ਼ਨ ਵੀ ਚੱਲ ਰਿਹਾ ਹੈ। ਉਹ ਸੋ ਉਸ ਰੈਫਰੈਂਸ ਵਿੱਚ ਇਸ ਨੂੰ ਬੜਾ ਪਪੂਲਰਾਈਜ਼ ਬੜਾ ਹੋਇਆ ਹੈ। ਇਹਦੇ ਤੇ ਥੋੜੀ ਗੱਲ ਕਰ ਲਈਏ, ਫਿਰ ਅਗਲਾ ਅਸੀਂ ਪੜ੍ਹਨੇ ਆ। ਇਹ ਤੇ ਇਹ ਹੈ ਕਿ ਫਰੀਦਾ ਮੈਂ ਜਾਣਿਆ ਦੁੱਖ ਮੁਝੀ ਕੋ, ਮੈਂ ਸਮਝਿਆ ਸਾਂ ਮੇਰਾ ਸਭ ਤੋਂ ਵੱਡਾ ਦੁੱਖ ਹੈ, ਮੈਂ ਹੀ ਬਹੁਤ ਦੁਖੀ ਹਾਂ, ਜਾਂ ਜੋ ਦੁੱਖ ਮੈਨੂੰ ਹੋਇਆ ਉਹ ਸਭ ਤੋਂ ਜ਼ਿਆਦਾ। ਉਹ ਸਭ ਤੋਂ ਜ਼ਿਆਦਾ ਹੈ। ਪਰ ਮੈਂ ਉੱਪਰ ਚੜ੍ਹ ਕੇ ਵੇਖਿਆ ਤੇ ਹਰ ਘਰ 'ਚ ਇਹੋ ਹੀ ਜਿਸ ਤਰ੍ਹਾਂ ਦੀ ਮੈਨੂੰ ਤਕਲੀਫ ਹੈ ਸਭ ਨੂੰ ਤਕਲੀਫ। ਇਹਦਾ ਮਤਲਬ ਇਹ ਹੈ ਕਿ ਜਿਹਨੂੰ ਗੌਰ ਕਰਨਾ ਚਾਹੀਦਾ ਉਹ ਇਹ ਹੈ ਕਿ ਜਿਹੜੀ ਪੇਨ ਹੈ, ਜਿਹੜਾ ਸਫਰਿੰਗ ਹੈ, ਉਹ ਯੂਨੀਵਰਸਲ ਹੈ। ਉਹ ਇੱਕ ਬੰਦੇ ਦਾ ਨਹੀਂ ਹੈ, ਉਹ ਪੂਰੀ ਖਲਕਤ ਦਾ ਹੈ। ਨਹੀਂ, ਇਹਦੀ ਦੋ ਚੀਜ਼ਾਂ ਨੇ ਨਾ। ਇੱਕ ਤੇ ਹੈ ਕਿ ਹਰ ਬੰਦਾ ਆਪਣੀ ਜ਼ਾਤ ਵਿੱਚ ਜਾਂ ਆਪਣੇ ਜੋ ਕੰਮ ਕਰ ਰਿਹਾ ਹੈ ਉਹਦੇ 'ਚ ਸਫਰ ਕਰ ਰਿਹਾ ਹੈ। ਇੱਕ ਉਹ ਹੈ ਕਿ ਸਭ ਯੂਨੀਵਰਸਲੀ ਇੱਕ ਹੀ ਪੇਨ ਹੈ ਜੋ ਸਭ ਨੂੰ ਹੈ। ਇਹਦਾ ਮਤਲਬ ਇਹ ਹੈਗਾ ਕਿ ਹਰ ਬੰਦਾ ਸਮਝਦਾ ਹੈ ਉਹਦੀ ਜਿਹੜੀ ਤਕਲੀਫ ਹੈ ਉਹ ਸਭ ਤੋਂ ਉਚੇਚੀ ਹੈ, ਉਹ ਸਭ ਤੋਂ ਜ਼ਿਆਦਾ। ਲੇਕਿਨ ਅਗਰ ਉਹ ਇਹ ਸਮਝ ਲਵੇ ਕਿ ਇਹੋ ਹੀ ਤਕਲੀਫ ਸਾਰਿਆਂ ਨੂੰ ਹੈ ਤੇ ਫਿਰ ਉਹ ਇੱਕ ਇਜਤਮਾਈ ਕੋਸ਼ਿਸ਼ ਕਰੇਗਾ ਉਹਨੂੰ ਖਤਮ ਕਰਨ ਦੀ। ਠੀਕ ਹੈ ਕਿ ਕਾਗਾ ਕਰਨ ਢੰਡੋਲਿਆ ਸਗਲਾ ਖਾਇਆ ਮਾਸ, ਦੋ ਨੈਣਾ ਮਤ ਛੋਈਓ ਫਿਰ ਵੇਖਣ ਦੀ ਆਸ। ਇਹ ਵੀ ਅਗੇਨ ਵੈਰੀ ਨੋਨ, ਔਰ ਜਿਹੜੀ ਲੇਟੈਸਟ ਉਹਦੀ ਚ ਹੈ ਉਹਦੇ ਸ਼ਾਇਦ ਹੈ ਕਿ ਦੋ ਨੈਣਾ ਮਤ ਖਾਈਓ ਇਹਨਾਂ ਪੀਆ ਮਿਲਣ ਕੀ ਆਸ। ਉਹ ਇਹ ਵੀ ਬੜਾ ਪਪੂਲਰਾਈਜ਼ ਹੋਇਆ ਉਸ ਚੱਕਰ ਚ। ਕਾਗਾ ਸਭ ਤਨ ਖਾਈਓ, ਸਭ ਤਨ ਚੁਣ ਚੁਣ ਖਾਈਓ ਮਾਸ। ਉਹ ਹੈ ਇੱਥੇ ਸਗਲਾ ਖਾਈਓ ਮਾਸ। ਪੂਰਾ ਮੇਰਾ ਜਿਹੜਾ ਮਾਸ ਹੈ ਉਹਨੂੰ ਖਾ ਲੈ। ਸਗਲਾ ਨੂੰ ਪੂਰਾ, ਦੋ ਨਾ ਮਤ ਖਾਈ। ਦੋ ਅੱਖਾਂ ਮੇਰੀਆਂ ਜਿਹੜੀਆਂ ਨੇ ਦੋਨੇ ਨਾ ਮਤ ਛੋਈਓ, ਹਾਂ ਛੋਈਓ, ਉਹਨਾਂ ਨੂੰ ਨਾ ਛੇੜਨਾ, ਕਿਉਂਕਿ ਇਹਨਾਂ ਨੂੰ ਮਹਬੂਬ ਦੇ ਮਿਲਣ ਦੀ ਅਜੇ ਵੀ ਉਮੀਦ ਹੈ। But it's not this romantic as it sounds. मतलब है तरी होएगा कि जी जो
ਅਗੇਨ ਜੋ ਲੇਟੈਸਟ ਵਰਜ਼ਨ ਚੱਲ ਰਿਹਾ ਹੈ ਕਿ ਦੋ ਨੈਣਾ ਮਤ ਖਈਓ ਨੇ ਪਿਆ ਮਿਲਨ ਕੀ ਆਸ, ਇਹ ਉਹ ਤੇ ਨਹੀਂ ਹੋਏਗਾ ਕਿ ਦੋ ਨੈਣਾ ਮਤ ਛੋਈਓ ਫਿਰ ਵੇਖਣ ਕੀ। ਇਹਦੇ ਚ ਹੁਣ ਫਿਰ ਆ ਜਾਂਦਾ ਨਾ ਕਿ ਉਹ ਕੌਣ ਹੈ ਜਿਹਨੂੰ ਉਹ ਕਿਆ। ਇਸ ਤੋਂ ਪਹਿਲੇ ਮਿਸਰੇ ਜੋ ਗੱਲ ਹੋਈ ਹੈ ਕਿ ਤੁਸੀਂ ਇਕੁਐਲਿਟੀ ਦੇਖੋ, ਔਰ ਉਹ ਇਕੁਐਲਿਟੀ ਦੇਖਣ ਲਈ ਗੱਲ ਹੋ ਰਹੀ ਹੈ। ਹਾਂਜੀ, ਕਿ ਜਿਹੜੀ ਜਿਸ ਤਰ੍ਹਾਂ ਦੀ ਮੈਂ ਦੇਖਣਾ ਚਾਹੁੰਦਾ ਹਾਂ ਕਿ ਸਮਾਜ ਬਣ ਜਾਵੇ, ਮੈਂ ਉਹਨੂੰ ਦੇਖਣ ਲਈ ਦੀ ਆਸ ਕਰ ਰਿਹਾ, ਤੇ ਮੇਰੀਆਂ ਅੱਖਾਂ ਨੂੰ ਨਾ ਖਾਈ ਜੋ ਅੱਖਾਂ ਦੇਖਦੀਆਂ ਨੇ। ਅੱਛਾ, ਕਿਉਂਕਿ ਤੁਹਾਡੀ ਬਾਡੀ ਜਾਂ ਤੁਹਾਡਾ ਜਿਸਮ ਜਿਹੜਾ ਹੈ ਉਹ ਤੇ ਹੰਡਾਇਆ ਜਾਂਦਾ ਹੈ, ਹੂੰ ਉਹ ਹੰਡਾਇਆ ਗਿਆ ਵਿਦ ਆਲ ਹਿਸ ਐਕਸਪੀਰੀਅੰਸ। ਸੋ ਉਹ ਜਿਹੜਾ ਐਕਸਪੀਰੀਅੰਸ ਤੋਂ ਗੁਜ਼ਰ ਰਹੇ ਨੇ, ਉਹ ਸਮਾਜ ਜਿਹਨੂੰ ਉਹ ਕਹਿ ਰਹੇ ਨੇ ਕਿ ਮੈਂ ਉਸ ਇਕੁਐਲਿਟੀ ਦੇਖਣਾ ਚਾਹ ਰਿਹਾ, ਉਹ ਕੀ ਸਮਾਜ ਹੈ ਜਿਹਨੂੰ ਦੇਖ ਕੀ ਹੈ ਸੀ ਜਿਹਨੂੰ ਉਹ ਦੇਖ ਰਹੇ ਨੇ ਕਿ ਗਲਤ ਹੈ? ਉਹ ਸਮਾਜ ਤੇ ਹੈਗਾ ਜਿਹਦੇ 'ਚ ਜ਼ਾਤ ਪਾਤ ਹੈ, ਜਿਹਦੇ 'ਚ ਗੁਲਾਮੀ ਹੈ, ਜਿਹਦੇ 'ਚ ਉੱਚ ਨੀਵਾਂ ਹੈ। ਇਸੇ ਵਾਸਤੇ ਮੈਦਾਨ ਕਰਨ ਦੀ ਗੱਲ ਹੋ ਰਹੀ ਹੈ। ਤੇ ਉਹ ਚਾਹ ਰਹੇ ਨੇ ਕਿ ਇਹ ਜਿਹੜੀ ਹੈ ਸਾਰੀ ਜਿਹੜੀ ਮੇਰ ਤੇਰ ਦੀ ਜਿਹੜੀ ਸੁਸਾਇਟੀ ਹੈ ਔਰ ਜਿਹੜੀ ਉੱਚ ਨੀਵੀਂ ਸੁਸਾਇਟੀ ਹੈ, ਇਹ ਖਤਮ ਹੋਵੇ ਤਾਂ ਕਿ ਅਸੀਂ ਇੱਕ ਇਨਸਾਨ ਨੂੰ ਬਰਾਬਰ ਦੀ ਇੱਕ ਜਿਹੀ ਚੀਜ਼ ਸਮਝ ਸਕੀਏ। ਪਾੜ ਪਟੋਲਾ ਧੱਜ ਕਰੀ ਕੰਬਲੜੀ ਪੇਰਿਓ, ਠੀਕ ਪੜ ਰਿਹਾ ਵੈਸੇ ਮੈਂ? ਹਾਂਜੀ, ਬਿਲਕੁਲ ਠੀਕ ਹੈ, ਠੀਕ ਹੈ। ਜਿਨੀ ਵੇਸੀ ਸ਼ੋ ਮਿਲੇ ਸੋਈ ਵੇਸ ਕਰਿਓ। ਮਤਲਬ ਇਹ ਜਿਹੜਾ ਪਟੋਲਾ ਦਾ ਮਤਲਬ ਹੈ ਰੇਸ਼ਮ। ਅੱਛਾ, ਸਾਡੇ ਵੈਸੇ ਪਟੋਲਾ ਬੜਾ ਇੱਕ ਡਿਫਰੈਂਟ ਕੰਟੈਕਸਟ ਵਿੱਚ ਇਸਤੇਮਾਲ ਹੁੰਦਾ ਹੈ। ਕੁੜੀ ਬੜੀ ਪਟੋਲਾ ਹੈ। ਨਹੀਂ, ਪਟੋਲਾ ਜਿਹੜਾ ਹੁੰਦਾ ਸੀ ਨਾ, ਹਾਂ ਇਹ ਕੁੜੀਆਂ ਜਿਹੜੀਆਂ ਗੁੱਡੀਆਂ ਦਾ ਖੇਡ ਕਰਦੀਆਂ ਸਨ ਨਾ, ਹਾਂ ਹਾਂ। ਤੇ ਉਹਨੂੰ ਜਿਹੜੇ ਕੱਪੜੇ ਗੁੱਡੀਆਂ ਨੂੰ ਪਾਉਂਦੀਆਂ ਸਨ, ਅੱਛਾ, ਉਹਨੂੰ ਪਟੋਲਾ ਕਹਿੰਦੇ। ਉਹਨੂੰ ਪਟੋਲਾ ਕਹਿੰਦੇ ਸਨ। ਅੱਛਾ 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 ਅੱਛਾ। ਹਾਂ, ਔਰ ਮਤਲਬ ਉਹ ਕਿਉਂਕਿ ਬਿਹਤਰੀਨ ਕੱਪੜੇ ਤੋਂ ਬਣਾਇਆ ਜਾਂਦਾ ਸੀ, ਹਾਂ, ਜਿਹੜਾ ਗੁੱਡੀਆਂ ਨੂੰ ਪਾਇਆ ਜਾਂਦਾ ਹੈ, ਇਸ ਲਈ ਇੱਥੇ ਮਤਲਬ ਇਹ ਹੈ ਲਾਲ ਪਟੋਲਾ ਦਾ ਰੇਸ਼ਮੀ ਮਤਲਬ ਜਿਹਾ, ਰੇਸ਼ਮ। ਹਾਂ ਰੇਸ਼ਮ ਜਿਹਾ, ਔਰ ਉਹ ਆਪਣਾ ਉਹਦੇ ਨਾਲ ਲਾ ਕੇ, ਠੀਕ ਹੈ, ਹਾਂ ਗੋਟਾ ਛੋਟਾ ਲਾ ਕੇ ਹਾਂਜੀ, ਪਾੜ ਪਟੋਲਾ ਧੱਜ ਕਰੀ, ਪਾੜ ਪਟੋਲਾ। ਯਾਨੀ ਤੂੰ ਇਹ ਜਿਹੜਾ ਰੇਸ਼ਮ ਨੂੰ ਪਾੜ ਦੇ। ਕੰਬਲ ਦੀ ਪਹਿਨਿਓ, ਕਮਲੀ ਪਹਿਨਦਾ। ਕਮਲੀ ਦਾ ਮਤਲਬ ਹੈ ਕੰਬਲ ਪਾਲਾ। ਕੰਬਲ ਜਿਹੜਾ ਹੈ ਉਹ ਕਲੈਕਟਿਵਿਟੀ ਦਾ ਨਿਸ਼ਾਨ ਹੈ, ਓਕੇ। ਕਿਉਂਕਿ ਕੰਬਲ ਜਿਹੜਾ ਹੈ ਉੱਤੇ ਕੋਈ ਦਾਗ ਨਹੀਂ ਲੱਗਦਾ, ਉਹ ਹਰ ਚੀਜ਼ ਨੂੰ ਅਬਜ਼ਰਵ ਕਰ ਲੈਂਦਾ ਹੈ। ਕਿਸ ਤਰ੍ਹਾਂ ਅਬਜ਼ਰਵ ਕਰਦਾ? ਮਤਲਬ ਇਹ ਕੰਬਲੀ ਜਿਹੜੀ ਹੈ, ਜਿਹੜਾ ਦਰਵੇਸ਼ਾਂ ਦੀ ਕੰਬਲੀ ਹੁੰਦੀ ਹੈ, ਜਿਹੜਾ ਉਹਨਾਂ ਦਾ ਕੰਬਲ ਹੁੰਦਾ ਹੈ, ਉਹ ਇਸ ਵਾਸਤੇ ਹੈ ਕਿ ਉਹ ਇੱਕ ਕਲੈਕਟਿਵਿਟੀ ਦਾ ਨਿਸ਼ਾਨ ਹੈ। ਉਹ ਚਿੱਟੀ ਚਾਦਰ ਨਹੀਂ ਹੈ ਜਿਹਦੇ ਉੱਤੇ ਦਾਗ ਲੱਗ ਜਾਏ ਫੌਰਨ, ਜਿਹੜੀ ਮੌਲਵੀ ਦਾ ਨਿਸ਼ਾਨ। ਠੀਕ ਹੈ। ਸੋ ਕੰਬਲ ਦੀ ਪਹਿਨਿਓ, ਕੰਬਲੀ ਪਹਿਨ ਲੈ, ਇਹ ਰੇਸ਼ਮ ਨੂੰ ਪਾੜ ਦੇ। ਸਰਵਰ ਪੰਖੀ ਹੇਕੜੋ ਫਾਈ ਵਾਲ ਹਜ਼ਾਰ, ਇਹ ਤਨ ਲਹਿਰੀ ਗਟ ਥਿਆ ਸੱਚੇ ਤੇਰੀ ਆਸ। ਮੇਰੇ ਮੈਂ ਸਮਝੀ, ਸਰਵਰ ਪੱਖੀ ਹੇਕੜੋ, ਜਿਹੜਾ ਤਲਾਅ ਹੈ, ਦੁਨੀਆ ਜਿਹੜੀ ਹੈ, ਉਹਦੇ ਤੇ ਇੱਕ ਪੰਛੀ ਹੈ, ਇੱਕ ਪਰਿੰਦਾ ਹੈ, ਅੱਛਾ, ਤੇ ਉਹਨੂੰ ਸ਼ਿਕਾਰ ਕਰਨ ਵਾਲੇ ਹਜ਼ਾਰਾਂ ਨੇ। ਸਰਵਰ ਪੰਖੀ ਹੇਕੜੋ, ਅੱਛਾ ਇੱਕ, ਠੀਕ ਹੈ, ਸਰਵਰ ਪੱਖੀ ਹੇਕ, ਠੀਕ ਹੈ। ਇੱਕ ਪੰਖੀ। ਫਾਈ ਵਾਲ ਹਜ਼ਾਰ, ਫਾਈ ਵਾਲ ਦਾ ਮਤਲਬ ਹੈ ਉਹਨੂੰ ਫੜਨ ਫੜਨ ਵਾਲੇ, ਉਹ ਹਜ਼ਾਰਾਂ ਨੇ। ਹਰ ਬੰਦਾ ਵਾਂਟਸ ਟੂ ਬੀ ਔਨ ਦ ਟਾਪ, ਔਰ ਇੱਕ ਰੇਸ ਲੱਗੀ, ਦੌੜ ਲੱਗੀ ਹੈ। ਰੌੜ ਲੱਗੀ ਹੈ। ਇਹ ਤਨ ਲਹਿਰੀ ਗੜ ਥਿਆ, ਇਹ ਮੇਰਾ ਜਿਹੜਾ ਜਿਸਮ ਹੈ ਇਹ ਲਹਿਰਾਂ ਵਿੱਚ ਫਸਿਆ ਹੈ। ਸਾਈਂ ਤੇਰੀ ਆਸ, ਇਹਦੇ ਵਿੱਚ ਬਚਣਾ ਜਿਹੜਾ ਹੈ ਨਾ, ਇਸ ਦੇ ਵਿੱਚ ਇਹ ਬੜਾ ਮੁਸ਼ਕਿਲ ਹੈ।
ਮਤਲਬ ਇਹ ਹੈਗਾ ਕਿ ਜਿਹੜਾ ਬੰਦਾ ਹੈ ਉਹਨੂੰ ਹਜ਼ਾਰ ਤਰ੍ਹਾਂ ਦੀਆਂ ਜਿਹੜੀਆਂ ਨੇ ਉਹ ਲਾਲਚ ਨੇ, ਹਜ਼ਾਰ ਤਰ੍ਹਾਂ ਦੇ ਚੀਜ਼ਾਂ ਉਹਨੂੰ ਆਪਣੇ ਉਹਨੂੰ ਰਾਹ ਤੋਂ ਤੁਰਾ ਪਾਉਣ ਲਈ ਤਿਆਰ ਨੇ। ਠੀਕ ਹੈ। ਠੀਕ ਹੈ ਨਾ। ਤੇ ਬੰਦਾ ਜਿਹੜਾ ਹੈ ਉਹਨੂੰ ਬਚਣ ਲਈ ਇਹਨਾਂ ਸਾਰਿਆਂ ਤੋਂ ਬਸ ਸਾਈਂ ਦੀ ਲੋੜ ਹੈ। Again, sign is undefined. ਹਾਂ, Sign is, you could be you. Sign is ਜਿਹਨੂੰ ਤੁਸੀਂ ਅਪਰੋਚ ਕਰਦੇ ਹੋ ਗਾਈਡੈਂਸ ਲਈ। ਹਾਂਜੀ, ਪੀਰ, ਫਕੀਰ, ਕੁਝ ਵੀ ਹੋ ਸਕਦਾ ਹੈ। ਜੋ ਵੀ ਹੋ ਸਕਦਾ। ਇੱਕ ਹੋਰ ਉਹਨਾਂ ਦੇ ਬੜਾ ਸੀ ਕਿ ਰੁੱਖੀ ਸੁੱਖੀ ਖਾ ਕੇ ਠੰਡਾ ਪਾਣੀ ਪੀ। ਵੇਖ ਪਰਾਈ ਚੋਪੜੀ ਨਾ ਤਰਸਾਈ ਜੀ। ਹਾਂ, ਆਹ ਤਾਂ ਸਾਫ ਹੀ ਹੈ। ਇਹ ਤੇ ਬਹੁਤ ਹੀ ਇਟ ਇਜ਼ ਸੋ ਪਪੂਲਰ। ਇਹ ਸਵਾਈ ਪਰ ਕਿ ਜਿਹੜੀ ਜੈਲਸੀ ਹੈ ਹਾਂ, ਉਹ ਨਾ ਕਰ। ਬਸ ਜੋ ਤੇਰੇ ਕੋਲ ਹੈ ਬਸ ਉਹ ਠੀਕ ਹੈ। ਠੀਕ ਲੇਕਿਨ ਹੈ। ਇਹਦਾ ਮਤਲਬ ਇਹ ਵੀ ਤਾਂ ਹੋ ਸਕਦਾ ਹੈ ਕਿ ਯੂ ਡੋਂਟ ਸਟਰਾਈਵ, ਮਤਲਬ ਤੁਸੀਂ ਕਿਉਂ ਨਹੀਂ ਹੋ, ਮਤਲਬ ਜੈਲਸ ਨਾ ਹੋ ਲੇਕਿਨ ਮਿਹਨਤ ਕਰੋ। ਕਿਆ ਨਹੀਂ ਹੋ ਸਕਦਾ? ਇਹ ਨਹੀਂ ਹੋ ਸਕਦਾ। ਇਹਦਾ ਮਤਲਬ ਹੈ ਕਿ ਜੋ ਤੁਹਾਡੇ ਵੱਸ 'ਚ ਹੈ, ਜੋ ਤੁਹਾਡੇ ਅੱਛਾ, ਆਪਟੀਮਮ ਜੋ ਤੁਸੀਂ ਕਰ ਸਕਦੇ ਹੋ ਕਰੋ, ਉਹ ਲੇਕਿਨ ਜੈਲਸ ਨਹੀਂ ਹੋ। ਕਰੋ। ਔਰ ਇਸ ਤੋਂ ਵੱਧ ਜਿਹੜਾ ਨਾ ਉਹ ਮਤਲਬ ਇਹ ਹੈ ਕਿ ਦੂਸਰਾ ਨੂੰ ਦੇਖ ਕੇ ਸੜੋ ਨਾ। ਇਹ ਨਾ ਸਮਝੋ ਕਿ ਦੂਜਾ ਬੰਦਾ ਕੀ ਕਰ ਰਿਹਾ, ਇਹ ਸੋਚੋ ਕਿ ਤੁਸੀਂ ਕੀ ਕਰ ਸਕਦੇ ਹੋ। ਬਟ that's all what you do. ਹਾਂਜੀ। ਅੱਛਾ, ਹੁਣ ਚੁੱਕੇ ਸਾਡੇ ਕੋਲ ਟਾਈਮ ਥੋੜਾ ਹੀ ਹੈ, ਤੇ ਇੱਕ ਹੋਰ ਦੋਹਾ ਜਿਹੜਾ ਫੌਰੀ ਤੌਰ ਤੇ ਉਹਨੂੰ ਸਮਝ ਲੈਂਦੇ ਆ, ਫਿਰ ਉਸ ਤੋਂ ਬਾਅਦ ਅੱਗੇ ਕਿ ਗਲੀ ਚਿੱਕੜ ਦੂਰ ਘਰ ਨਾਲ ਪਿਆਰੇ ਨੇ, ਚੱਲਾਂ ਤਾਂ ਭਿਜੇ ਕਮਲੀ ਰਹਾਂ ਤਾਂ ਟੁੱਟੇ ਨੇ। ਇਹਦਾ ਮਤਲਬ ਇਹ ਹੈ ਕਿ ਗਲੀਆਂ ਜਿਹੜੀਆਂ ਇਹ ਸ਼ਾਹ ਹੁਸੈਨ ਨੇ ਵੀ ਬਾਅਦ ਕਿਆ ਹੋ ਸਕਦਾ? ਵਰਤਿਆ ਹਾਂ, ਸਹੀ ਕਿਹਾ। 16ਵੀਂ ਸਦੀ 'ਚ ਇਹ ਗਲੀਆਂ 'ਚ ਚਿੱਕੜ ਹੈ ਤੇ ਮੇਰਾ ਜਿਹੜਾ ਇਸ਼ਕ ਹੈ ਉੱਥੇ ਪਹੁੰਚਣਾ ਵੀ ਹੈ ਮੈਂ। ਨਾਲ ਪਿਆਰੇ ਨਿਉ, यानी मतलब मेरा ਜਿਹੜਾ ਇਸ਼ਕ ਹੈ इन्हीं पत्थरों पे चल के अगर आ सको तो आओ। ਹਾਂਜੀ ਨਾਲ ਪਿਆਰੇ ਨਿਉ। हाँ, ਜੇ ਮੈਂ ਬਾਹਰ ਨਿਕਲਾਂ ਤੇ ਮੇਰੀ ਜਿਹੜੀ ਕਮਲੀ ਹੈ, ਜਿਹੜਾ ਮੈਂ ਉੱਤੇ ਲਿਬਾਸ ਪਾਇਆ ਉਹ ਭੇਜਦਾ ਹੈ, हाँ, ਤੇ ਜੇ ਮੈਂ ਨਾ ਜਾਵਾਂ ਤੇ ਫਿਰ ਇਸ਼ਕ ਟੁੱਟਦਾ ਹੈ। टूटे में। अच्छा 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 अच्छा। ਇਸ ਵਾਸਤੇ ਅਗਲੇ ਜਿਹੜਾ ਦੋਹਾ ਉਹਦੇ ਚ ਕਿਹਾ ਪੜੋ, ਦੂਜਾ ਦੋਹਾ ਕੀ ਹੈ? चला ता बिजले कमली रहा ता टूटे में। पहला सी गलियां चिक्कड़ दूर घर ਨਹੀਂ ਨਹੀਂ, ਇਸ ਤੋਂ ਅਗਲਾ ਪੜੋ ਨਾ ਜੀ। नाल प्यारे ने। तो वो अच्छा है। ਬਿਜੋ ਸਿਜੋ ਕਮਲੀ। बिजो सुजो कमली अल्लाह वर्षों में ਹੂੰ, जा मुल्ला तेरा सजना। क्या जी? टूटो ਟੁੱਟੋ ਨਹੀਂ ਨਹੀਂ। ने, टूटो ਮਤਲਬ ਉਹਦਾ ਆਪ ਹੀ ਜਵਾਬ ਦਿੱਤਾ। नहीं, टूटो नहीं ने का क्या मतलब है? ਮਤਲਬ ਇਸ਼ਕ ਨਾ ਮੁੱਕੇ। अच्छा, टूटो नहीं ने। ਨੇ ਦਾ ਮਤਲਬ ਮੁਹੱਬਤ ਹੈ ਨਾ, ਕਿ ਇਹ ਜਿਹੜੀ ਕਮਲੀ ਹੈ ਮੇਰੀ, ਇਹਨੂੰ ਭੁੱਜਣ ਦਿਓ, देखी जाएगी। ਦੇਖੀ ਜਾਏਗੀ। ਬਿਜੋ ਸਿਜੋ ਕਮਲੀ ਟੁੱਟੋ ਨਾ ਹੀ ਨੇ। ਨਹੀਂ ਟੁੱਟਣਾ ਚਾਹੀਦਾ, ਇਸ਼ਕ ਨਹੀਂ ਮੁੱਕਣਾ ਚਾਹੀਦਾ। ਮੈਂ ਉਹਨਾਂ ਸੱਜਣਾਂ ਨੂੰ ਜਾ ਕੇ ਮਿਲਾਂਗਾ ਜਿਹੜੇ ਮੇਰੇ ਸੱਜਣ ਨੇ। ਇਹ अच्छा, being the first poet of the पंजाबी लैंग्वेज, मतलब क्या जाता है कि पहले होया सन बड़ा इन्फ्लुएंस कीता है ना सिर्फ नानक ने, क्योंकि नानक गुरु ग्रंथ साहब विच कलाम शामिल भी है, लेकिन चूंकि उन्हें ते गल हुई सी कि शाह हुसैन और फिर बाकी अगे बहुत सारे होर जिहड़े पंजाबी दे पोइट आए ने, और गिवन कि सदियां बाद आए ने, थ्रू आउट इन्फ्लुएंस करते हैं। क्या ये सारा जो अज कलाम असीं पढ़िया ये यूनीवर्सल है इसलिए, या है कि पंजाब दी जिहड़ी रैतल है ਉਹਦੇ ਚ ਹਾਲੇ ਵੀ ਇਹਦੀ ਇੱਕ ਸਿਗਨੀਫੀਕੈਂਸ ਔਰ ਉਹਦੀ ਉਹ ਸਮਝੀ ਜਾ ਰਹੀ ਹੈ इसलिए? ਨਹੀਂ, ਤੁਹਾਡੀਆਂ ਦੋਵੇਂ ਗੱਲਾਂ ਸਹੀ ਨੇ। ਕਿ ਮਤਲਬ ਇਹ ਜਿਹੜਾ ਹੈ, ਇਹ ਜਿਹੜੇ ਥੀਮਸ ਨੇ,
ਇਹ ਸ਼ਾਹ ਹੁਸੈਨ ਜਾਂ ਬਾਬਾ ਨਾਨਕ ਜਿਹੜੇ 3-4 ਸਦੀਆਂ ਬਾਅਦ ਆਏ, ਉਹਨਾਂ ਵਿੱਚ ਇਹ ਦੁਬਾਰਾ ਤੋਂ ਰਿਪੀਟ ਹੋਏ, ਦੁਬਾਰਾ ਤੋਂ ਰੀਕ੍ਰੀਏਟ ਹੋਏ। ਇਹਦਾ ਮਤਲਬ ਇਹ ਹੈ ਕਿ ਬਾਬਾ ਫਰੀਦ ਦਾ ਜਿਹੜਾ ਕਲਾਮ ਸੀ ਉਹ ਆਵਾਮ 'ਚ 2-3-4 ਸਦੀਆਂ ਜ਼ਿੰਦਾ ਸੀ, ਹੱਲੇ ਵੀ ਜ਼ਿੰਦਾ ਹੈ। ਹਾਲੇ ਵੀ ਜ਼ਿੰਦਾ ਹੈ, ਲੇਕਿਨ ਮੈਂ ਮਾਜ਼ੀ ਦੀ ਗੱਲ ਕਰ ਰਿਹਾ। ਹਾਂ, ਸੋ ਕਿਆ ਪੰਜਾਬ ਕੋਈ ਇਤਨਾ ਬਦਲਿਆ ਨਹੀਂ ਪੂਰੇ ਉਹਦੇ ਸੂਰਤ-ਏ-ਹਾਲ ਵਿੱਚ? ਕਿਆ ਪੰਜਾਬ ਉਸ ਤਰ੍ਹਾਂ ਹੀ ਚੱਲਿਆ ਆ ਰਿਹਾ ਜਿਵੇਂ ਬਾਬਾ ਫਰੀਦ ਨੇ ਦੇਖਿਆ, ਔਰ ਫਿਰ ਅੱਗੇ ਤੱਕ ਹੁਣ ਤੱਕ ਉਸਨੂੰ ਉਹਦੀ ਕੁਛ ਨਾ ਕੁਛ ਇੰਟਰਪ੍ਰੀਟੇਸ਼ਨ ਅੱਗੇ ਪਿੱਛੇ ਕਰਕੇ ਥੋੜਾ ਬਹੁਤ? नहीं, वो बदलिया भी है, बहुत बदले है, क्योंकि बाबा फरीद और शाह हुसैन या बुल्ले शाह या वारिस शाह के बहुत मुख्तलिफ जी है वो सूरत हाल सानू दसदी है। बदलिया भी है, लेकिन कुछ थीम जड़ियां ने वो बेसिक थीम जड़ियां ने वो वैसे नहीं है। और इस बेसिक थीम ਨੂੰ ਬਾਬਾ ਫਰੀਦ ਨੇ ਵੀ ਇਸਤੇਮਾਲ ਕੀਤਾ, ਬਾਕੀ बाकी नहीं।